ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸੁਨੱਖੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 21 ਸਤੰਬਰ 2020 7 ਅਸੂ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ आरसीएन केबल बैल 5 केबल इन कैनेडा roku जादू बॉक्स शावा फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ। ਆਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਾਹਿਗੁਰੂ ਅੱਗੇ ਇਹ ਅਰਦਾਸ ਹੈ, ਅੱਲਾਹ ਤਾਲਾ ਅੱਗੇ ਅਰਦਾਸ ਹੈ ਕਿ ਤੁਸੀਂ ਜਿਉਂਦੇ ਰਹੋ, ਹੱਸਦੇ ਰਹੋ, ਵਸਰਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਜਿਹੜੇ ਭਾਰਤ ਦੇ ਜਿਹੜੇ ਕਿਸਾਨ ਨੇ ਜਿਨ੍ਹਾਂ ਨੇ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਭਾਰਤ ਦੇ ਵਿੱਚ, ਜਿਸ ਤਰ੍ਹਾਂ ਕਿ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਕਿਸਾਨਾਂ ਵੱਲੋਂ ਨਵੇਂ ਪਾਸ ਕੀਤੇ ਗਏ ਖੇਤੀਬਾੜੀ ਸੰਬੰਧੀ ਜੋ ਕਾਨੂੰਨਾਂ ਨੂੰ ਲੈ ਕੇ ਕੀਤਾ ਜਾ ਰਿਹਾ ਜਿਹੜਾ ਅੰਦੋਲਨ ਹੈ ਉਹ ਕਾਫੀ ਜ਼ੋਰ ਫੜਦਾ ਜਾ ਰਿਹਾ ਕਿਉਂਕਿ ਇਸ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਕਿਸਾਨ ਨੇ ਉਹ ਸ਼ਾਮਲ ਨੇ ਔਰ ਇਸ ਲਈ ਮੀਡੀਆ, ਬੀਜੇਪੀ ਅਤੇ ਹੋਰ ਹਿੰਦੂਤਵੀ ਸੰਗਠਨਾਂ ਵੱਲੋਂ ਕਿਸਾਨਾਂ ਨੂੰ ਦਹਿਸ਼ਤਗਰਦ ਦੱਸਿਆ ਜਾ ਰਿਹਾ। ਹੋਰ ਤਾਂ ਹੋਰ ਬੀਜੇਪੀ ਦੀ ਜੋ ਨਵੀਂ ਬਣੀ ਦੁਲਾਰੀ ਕੰਗਨਾ ਰਾਣੌਤ ਨੇ ਅੰਦੋਲਨਕਾਰੀਆਂ ਦੀ ਤੁਲਨਾ ਸੀਏਏ ਵਿਰੋਧੀ ਐਜੀਟੇਸ਼ਨ ਨਾਲ ਕਰਦਿਆਂ ਪੰਜਾਬੀ ਕਿਸਾਨਾਂ ਨੂੰ ਦਹਿਸ਼ਤਗਰਦ ਜੋ ਦੱਸਿਆ ਹੈ। ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਵੀਕਐਂਡ ਜਾਂ ਉਸ ਤੋਂ ਵੀ 2 ਦਿਨ ਪਹਿਲਾਂ ਜਦੋਂ ਤੋਂ ਜਿਹੜੇ ਪੰਜਾਬ ਦੇ ਨਾਲ ਖਾਸ ਤੌਰ ਤੇ ਇਹਨਾਂ ਦਾ ਸਬੰਧ ਹੈ ਜਾਂ ਹਰਿਆਣੇ ਦੇ ਵਿੱਚ ਜਿੱਥੇ ਸਿੱਖ ਕਿਸਾਨ ਬੈਠੇ ਵੈਸਟਰਨ ਯੂਪੀ और उत्तराखंड ਦਾ ਤਰਾਈ ਦਾ ਇਲਾਕਾ ਕਿਉਂਕਿ ਕਣਕ ਔਰ ਚੌਲ ਜਿਹੜੇ ਲਗਭਗ 60 ਤੋਂ 70% ਸੈਂਟਰਲ ਪੂਲ ਨੂੰ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦੇ ਥੱਲੇ ਭਾਰਤ ਦਾ ਕੇਂਦਰੀ ਅਦਾਰਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਸਟੇਟ ਗਵਰਨਮੈਂਟਾਂ ਨੂੰ ਫੰਡ ਦੇ ਕੇ ਖਰੀਦਾ ਸੀ ਉਸ ਦੇ ਉੱਤੇ ਜਿਹੜਾ ਬਿਲਕੁਲ ਸਵਾਲੀਆ ਨਿਸ਼ਾਨ ਲਗਾ ਦਿੱਤਾ ਗਿਆ। और ये भी एक फैक्ट है कि ये एक बड़ी गिणी मिथी साजिश के तहत पंजाब की करसानी जिहड़ी कि पहले ही खुदकशियां दे रस्ते ते तुरी हुई सी और जिन्हों बिल्कुल डिप्राइव किया जा रहा सी पानी खोण दे लई किवें सुप्रीम कोर्ट SYL कैनाल दोबारा बनाने दे नां थल्ले जिहड़ा वो फैसले ते फैसला सुना रहा है। लेकिन इस वेले जिहड़ी रहिंदी सहंदी कसर सी वो इन्हां खेती बिल्लां ने कढ़ दित्ती और इहदे बावजूद कि किसानां ने इस बारे कई हफ्तियां तो अपना अंदोलन एजीटेशन मोर्चा लाया होया सी, बार बार मंग की जा रही सी कि भाई ये जिहड़ा तुसीं नवां सिस्टम लिया रहे हो प्राइवेटाइजेशन दे नां थल्ले ये साडा बिल्कुल कचूंबर कढ़ देगा। लेकिन किसी ने एक नहीं सुनी और जिवें कदे चर्चिल ने कहा सी कि जिन्हां दे हत्थ एक अखों हौले मैन ऑफ स्ट्रॉ लोकां दे हत्थ च पावर आएगी तो फिर ये रॉबर, ये लुटेरे, ये बूटलैगर जिहड़े ने ये कुछ भी नहीं रहन देणगे और मिलियंस जिहड़े ने उन्हां दा खून होएगा
ਔਰ ਉਦੋਂ ਮਿਸਟਰ ਐਟਲੀ ਨੇ ਨੂੰ ਸੰਬੋਧਨ ਕਰਦਿਆਂ ਚਰਚਲ ਨੇ ਕਿਹਾ ਸੀ ਹਾਊਸ ਆਫ ਕਾਮਨਸ ਦੇ ਵਿੱਚ, ਹਾਊਸ ਆਫ ਲਾਰਡਸ ਦੇ ਵਿੱਚ ਇੰਗਲੈਂਡ 'ਚ, ਕਿ ਉਹਨਾਂ ਲੱਖਾਂ ਲੋਕਾਂ ਦਾ, ਬੇਗੁਨਾਹ ਲੋਕਾਂ ਦਾ ਖੂਨ ਤੇਰੇ ਸਿਰ ਤੇ ਹੋਏਗਾ, ਤੂੰ ਅੱਜ ਜਿਨ੍ਹਾਂ ਦੇ ਹਵਾਲੇ ਇਹ ਮੁਲਕ ਕਰ ਰਹੇ। ਬਿਲਕੁਲ। ਔਰ ਅਸੀਂ ਸਮਝਦੇ ਹਾਂ ਕਿ ਇਹਨਾਂ 70-72 ਸਾਲਾਂ 'ਚ ਬੇਸ਼ੱਕ ਕਹਾਣੀ ਇਹ 1947 ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਆਮ ਗਰੀਬ ਲੋਕਾਂ ਦਾ ਵੀ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਪਰ ਜਿਵੇਂ ਇਸ ਨੂੰ ਫੇਰ ਘੱਟ ਗਿਣਤੀਆਂ ਦੇ ਉੱਤੇ, ਅਕਲੀਅਤਾਂ ਦੇ ਉੱਤੇ ਟਾਰਗੇਟ ਕੀਤਾ ਗਿਆ, ਜੇ ਅੱਜ ਅਸੀਂ 200 ਮਿਲੀਅਨ ਭਾਰਤ ਦੇ ਮੁਸਲਮਾਨਾਂ 'ਚ ਦੇਖੀਏ, ਜਦੋਂ ਅਸੀਂ 40% ਬਿਲੋ ਦਾ ਪਾਵਰਟੀ ਲਾਈਨ ਕਹਿੰਦੇ ਆ ਭਾਰਤ ਦੇ ਵਾਸੀ, ਉਹਨਾਂ 'ਚ ਵੀ ਅੱਗੋਂ 80-90% ਜਿਹੜੇ ਨੇ ਉਹ ਜਾਂ ਮੁਸਲਮਾਨ ਹੋਣਗੇ ਜਾਂ ਦਲਿਤ ਹੋਣਗੇ। ਸੋ ਉਹ ਇੱਕ ਪਾਸੇ ਤਾਂ ਉਹ ਚੱਲ ਹੀ ਰਿਹਾ ਸੀ ਉਹਨਾਂ ਦਾ ਦਮਨ ਚੱਕਰ, ਪਰ ਜਿਸ ਪੰਜਾਬ ਨੂੰ ਇਹਨਾਂ ਨੇ 47 ਦੇ ਵਿੱਚ ਜਿਵੇਂ ਵੰਡਣ ਦੀ ਲਾਈਨ ਵੇਲੇ ਜੋ ਇਹਨਾਂ ਨੇ ਰੋਲ ਅਦਾ ਕੀਤਾ, ਕਾਂਗਰਸ ਦੀ ਗੰਦੀ ਖੇਡ ਸਿਵਲ ਵਾਰ ਦੇ ਵਿੱਚ ਧੱਕਿਆ, 40% ਬੇਘਰੇ ਹੋਏ ਪੰਜਾਬੀ ਦੂਸਰੇ ਪਾਸਿਓਂ, ਔਰ ਇੱਧਰ ਆ ਕੇ ਪਨਾਹਗੀਰ ਬਣਾ ਦਿੱਤੇ ਗਏ, ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਜਿਹੜਾ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ, ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਹਨਾਂ ਦੀਆਂ ਜਿਹੜੀਆਂ ਲੈਂਡ ਬਿਲੋਂਗਿੰਗ ਸਨ ਲਹਿੰਦੇ ਪੰਜਾਬ 'ਚ, ਉਹਦਾ ਸਿਰਫ ਚੌਥਾ ਹਿੱਸਾ ਉਹਨਾਂ ਨੂੰ ਦਿੱਤਾ ਗਿਆ, 1/4 ਜਿਹੜਾ, ਔਰ ਉਸ ਦੇ ਵਿੱਚ ਵੀ ਕਿਵੇਂ ਫਿਰ ਇਹਨਾਂ ਨੇ ਇੱਕ ਤੋਂ ਬਾਅਦ ਇੱਕ, ਕਿਉਂਕਿ ਬੇਸ਼ੱਕ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਖੇਤੀਬਾੜੀ ਹੈ ਇਸ ਨੂੰ ਸਟੇਟ ਸਬਜੈਕਟ ਮੰਨਿਆ ਹੋਇਆ, ਪੰਜਾਬ ਦਾ ਸਬਜੈਕਟ ਹੈ, ਪਰ ਉਹਨਾਂ ਨੇ ਸੈਂਟਰ ਨੇ ਆਪਣੀ ਐਗਰੀਕਲਚਰ ਮਿਨਿਸਟਰੀ ਰਾਹੀਂ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਪਹਿਲਾਂ ਸਿੰਗਲ ਫੂਡ ਜ਼ੋਨ ਬਣਾਏ ਕਿ ਜੀ ਤੁਸੀਂ ਇੱਕ ਤੋਂ ਦੂਜੇ ਸਟੇਟ 'ਚ ਲਿਜਾ ਹੀ ਨਹੀਂ ਸਕਦੇ, ਔਰ ਫਿਰ ਇਹ ਹੋਇਆ ਕਿ ਤੁਸੀਂ ਉਸ ਨਿਰਧਾਰਿਤ ਕੀਮਤ ਤੇ ਹੀ ਵੇਚੋਗੇ ਜੋ ਅਸੀਂ ਨਿਰਧਾਰਿਤ ਕਰਾਂਗੇ। ਹੁਣ ਉਹਨੂੰ ਹੀ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਸੀ, ਔਰ ਉਹਨਾਂ ਉਦੋਂ ਇਹਨਾਂ ਨੇ ਫਿਰ 60ਵੇਂ ਤੱਕ ਪਹੁੰਚਦੇ ਆ ਕਿਵੇਂ ਪੰਜਾਬ ਦੇ ਕਿਸਾਨਾਂ ਨੂੰ ਲਗਭਗ ਜਿਹਨੂੰ ਗ੍ਰੀਨ ਰੈਵੋਲੂਸ਼ਨ ਕਿਹਾ ਜਾਂਦਾ ਹੈ, ਇਹ ਇੱਕ ਫੋਰਸਡ ਪ੍ਰੋਸੈਸ ਸੀ ਜਿਹਦੇ ਥੱਲੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਜ਼ਮੀਨ ਦੇ ਸੁਭਾਅ ਦੇ ਉਲਟ ਝੋਨਾ ਬੀਜਣ ਤੇ ਮਜਬੂਰ ਕੀਤਾ ਗਿਆ, ਰਾਈਸ ਪੈਡੀ ਜਿਹੜਾ ਬਹੁਤ ਜ਼ਿਆਦਾ ਪਾਣੀ ਖਾਂਦਾ ਸੀ, ਔਰ ਉਹ ਪੰਜਾਬ ਦਾ ਹਿੱਸਾ ਜਿੱਥੇ ਕਦੇ ਜਦੋਂ ਅਸੀਂ 47 ਤੋਂ ਪਹਿਲਾਂ ਦੇ ਬਜ਼ੁਰਗਾਂ ਦੀਆਂ ਗੱਲਾਂ ਹੁਣ ਵੀ ਦੋਨੋਂ ਪਾਸੇ ਪੰਜਾਬੀ ਲਹਿਰ ਔਰ ਦੂਸਰਿਆਂ ਵੈਬਸਾਈਟਸ ਰਾਹੀਂ ਦੇਖਦੇ ਹਾਂ, ਤੇ ਉਹ ਕਹਿੰਦੇ ਨੇ ਕਿ ਪਾਣੀ ਦਾ ਲੈਵਲ ਇਹ ਸੀ ਕਿ ਤੁਸੀਂ ਬੈਠ ਕੇ ਜ਼ਮੀਨ ਤੇ ਬਾਲਟੀ ਭਰ ਸਕਦੇ ਸੀ ਪਾਣੀ ਦੀ, ਤੁਸੀਂ ਖੁਦਾਈ ਇਹਦਾ ਮਤਲਬ ਹੈ ਕਿ 5 ਫੁੱਟ ਤੋਂ ਪਾਣੀ ਸ਼ੁਰੂ ਹੋ ਜਾਂਦਾ ਸੀ ਔਰ 12-13 ਫੁੱਟ ਤੇ ਆਮ ਸੀ। ਲੇਕਿਨ ਜਿਸ ਅੰਦਾਜ਼ ਝੋਨਾ ਬੀਜਣ ਤੇ ਮਜਬੂਰ ਕੀਤਾ ਗਿਆ, ਅੱਜ ਹਾਲ ਇਹ ਹੈ ਕਿ ਈਵਨ 150 ਤੋਂ 250 ਫੁੱਟ ਤੱਕ ਪਾਣੀ ਚਲਾ ਜਾ ਚੁੱਕਾ ਹੈ, ਔਰ ਉਹ ਵੀ ਸਬਮਰਸੀਬਲ ਪੰਪ ਲਾ ਕੇ ਪਾਣੀ ਖਿੱਚਿਆ ਜਾਂਦਾ ਹੈ। 60 ਤੋਂ 70% ਪਾਣੀ ਜਿਹੜਾ ਉਹ ਗੰਦਲਾ ਹੋ ਚੁੱਕਾ ਹੈ। ਬਿਮਾਰੀਆਂ ਕਿਸ ਲੈਵਲ ਤੇ ਨੇ, ਐਗਰੀਕਲਚਰ ਪ੍ਰੋਡਿਊਸ ਵੀ ਜਿਹੜਾ ਉਹ ਬਿਮਾਰੀ ਦਾ ਕਾਰਨ ਬਣਦਾ ਹੈ ਕਿਉਂਕਿ ਉਹੀ ਇੰਪਿਓਰ ਵਾਟਰ ਇਸਤੇਮਾਲ ਹੁੰਦਾ ਹੈ। ਲੇਕਿਨ ਫਿਰ ਵੀ ਕਿਸਾਨਾਂ ਨੂੰ ਇਹ ਸੀ ਕਿ ਜੀ ਚਲੋ ਅਸੀਂ ਕਣਕ ਝੋਨਾ ਬੀਜਦੇ ਹਾਂ ਔਰ ਉਹਦਾ ਮਿਨੀਮਮ ਸਪੋਰਟ ਪ੍ਰਾਈਸ, ਹਾਲਾਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਵੀ ਐਲਾਨਿਆ ਜਾਂਦਾ ਹੈ, ਉਹ ਈਵਨ ਉਹਨਾਂ ਦੀ ਜਿਹੜੀ 1 ਕਿੱਲੇ ਦੇ ਵਿੱਚ ਕਾਸ਼ਤ ਕੀਤੀ ਖੇਤੀਬਾੜੀ ਦੀ ਦਾ ਖਰਚ ਹੈ ਜਾਂ ਜਿਹੜੀ ਉਹਨਾਂ ਦੀ ਇਨਪੁਟ ਹੈ ਉਸ ਤੋਂ ਵੀ ਘੱਟ ਹੁੰਦਾ ਹੈ। ਪਰ ਇਹ ਇਵੇਂ ਹੀ ਸੀ ਕਿ ਤੁਸੀਂ ਹੱਡੀ ਚੱਬ ਰਹੇ ਹੋ, ਤੁਹਾਡਾ ਮਸੂੜਿਆਂ 'ਚ ਵੱਜ ਕੇ ਖੂਨ ਜਿਹੜਾ ਤੁਹਾਡਾ ਹੀ ਨਿਕਲ ਰਿਹਾ, ਤੁਸੀਂ ਚੱਬੀ ਜਾਂ ਕੋਈ ਚੋਇਸ ਵੀ ਨਹੀਂ ਸੀ। ਔਰ ਇਸ ਸਾਰੇ ਦੌਰ 'ਚ ਇਹ ਵੀ ਹੋਇਆ, ਪਰਿਵਾਰ ਵੱਧਦੇ ਨੇ, ਦੂਜੀ ਤੀਜੀ ਜਨਰੇਸ਼ਨ ਤੱਕ ਪਹਿਲਾਂ ਹੀ ਜ਼ਮੀਨਾਂ ਘੱਟ ਕਰ ਦਿੱਤੀਆਂ ਸੀ, ਚੌਥਾ ਹਿੱਸਾ ਕਰ ਦਿੱਤੀਆਂ ਸੀ, ਤੇ ਹੁਣ ਅੱਜ ਹਾਲ ਇਹ ਹੈ ਕਿ 85% ਤੋਂ ਜ਼ਿਆਦਾ ਪੰਜਾਬ ਦੇ ਕਿਸਾਨ ਜਿਹੜੇ ਨੇ ਉਹਨਾਂ ਦੇ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ, ਔਰ ਕਿਵੇਂ ਉਹ ਗੁਜ਼ਰ ਕਰ ਰਹੇ ਸੀ। ਪਰ ਜਦੋਂ ਦੀ ਹੁਣ ਇਹਨਾਂ ਦੇ ਹੱਥ 'ਚ ਪਾਵਰ ਆਈ ਹੈ, ਕਿਵੇਂ ਪਹਿਲਾਂ ਇਹਨੇ ਮੋਦੀ ਅਮਿਤ ਸ਼ਾਹ ਨੇ ਗੁਜਰਾਤ ਦੇ ਕੱਛ ਇਲਾਕੇ ਦੇ ਸਿੱਖ ਕਿਸਾਨਾਂ ਨੂੰ ਬਰਬਾਦ ਕੀਤਾ, ਜਿਹੜੇ ਪਿਛਲੇ 50 ਸਾਲ ਤੋਂ ਜਿਨ੍ਹਾਂ ਨੇ ਉੱਥੇ ਮਿਹਨਤ ਕਰਕੇ ਉਸ ਡੈਜ਼ਰਟ ਦੇ ਏਰੀਏ ਨੂੰ, ਉਸ ਬਿਲਕੁਲ ਮਾਰੂਥਲ ਨੂੰ ਨਰਮਾ ਜਾਂ ਕਪਾਹ ਦੀ ਮੰਡੀ ਬਣਾ ਦਿੱਤਾ ਉਸ ਖਿੱਤੇ ਦੀ, ਔਰ 50 ਸਾਲ ਬਾਅਦ ਉਹਨਾਂ ਨੂੰ ਕਿਹਾ ਗਿਆ ਜੀ ਤੁਸੀਂ ਗੈਰ ਗੁਜਰਾਤੀ ਹੋ ਔਰ ਤੁਸੀਂ ਇੱਥੋਂ ਚੱਕੋ। 50,000 ਸਿੱਖ ਕਿਸਾਨ ਜਿਹੜਾ ਹੈ ਇਹਨੇ ਮੋਦੀ ਅਮਿਤ ਸ਼ਾਹ ਨੇ ਉੱਥੇ ਬਰਬਾਦ ਕੀਤਾ। ਉਹਨਾਂ ਨੇ ਗੁਜਰਾਤ ਹਾਈ ਕੋਰਟ 'ਚ ਕੇਸ ਜਿੱਤਿਆ, ਲੇਕਿਨ ਇਹਦੇ ਬਾਵਜੂਦ ਮੋਦੀ ਦੇ ਹੀ ਚੀਫ ਮਿਨਿਸਟਰ ਹੁੰਦਿਆਂ ਸੁਪਰੀਮ ਕੋਰਟ ਤੇ ਉਹਨੇ ਅਪੀਲ ਪਾ ਦਿੱਤੀ, ਔਰ ਫਿਰ ਉੱਥੇ ਗੁਜਰਾਤੀ ਸਰਕਾਰ ਨੇ ਗੁੰਡੇ ਰੱਖ ਕੇ ਜਿਵੇਂ ਪੰਜਾਬੀ ਕਿਸਾਨਾਂ ਨੂੰ
ਉਹ ਹਰਾਸ ਕਰ ਰਹੇ ਨੇ, ਉਹਨਾਂ ਦੇ ਖੇਤਾਂ ਤੱਕ ਐਕਸੈਸ ਬੰਦ ਕਰ ਦਿੱਤੀ। ਬਹੁਤ ਸਾਰੇ ਉਹਦੇ ਤੋਂ ਪੰਜਾਬ ਆਉਣ ਤੇ ਮਜਬੂਰ ਹੋਏ। ਫਿਰ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਹਰ ਵਾਰ ਮਿਨੀਮਮ ਸਪੋਰਟ ਪ੍ਰਾਈਸ 40-50 ਰੁਪਏ ਵਧਾਉਣ ਦਾ, ਜਦੋਂ ਕਿ ਕਾਸਟ 200 ਰੁਪਈਆ ਤੋਂ ਜ਼ਿਆਦਾ ਪਰ ਜਿਹੜੀ ਹੈ ਉਹ ਕੁਇੰਟਲ ਵੱਧਦੀ ਜਾ ਰਹੀ ਸੀ। ਹੁਣ ਜਿਹੜਾ ਹੈ ਜਿਹਨੂੰ ਕਹਿੰਦੇ ਨੇ ਕਿ ਫਾਈਨਲ ਡੈਥ ਬੈਲ ਵਜਾ ਦਿੱਤੀ, ਜਦੋਂ ਕਿ ਬਿਨਾਂ ਕਿਸੇ ਕਿਸਾਨ ਸੈਕਟਰ ਨੂੰ ਭਰੋਸੇ ਚ ਲਿਆ। ਹਾਲਾਂ ਇਹਦਾ ਜਿਹੜਾ ਕੈਂਪੇਨ ਸੀ ਮੋਦੀ ਐਂਡ ਕੰਪਨੀ ਦਾ 2014 ਦਾ, ਉਹਦੇ ਚ ਇਹਨਾਂ ਨੇ ਐਲਾਨ ਕੀਤਾ ਸੀ ਕਿ ਸਵਾਮੀਨਾਥਨ ਰਿਪੋਰਟ, ਇੱਕ ਸਵਾਮੀਨਾਥਨ ਕਮਿਸ਼ਨ ਜਿਹੜਾ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਬਿਠਾਇਆ ਗਿਆ ਸੀ ਕਿ ਉਹ ਖੇਤੀਬਾੜੀ ਨੂੰ ਸਟੱਡੀ ਕਰੇ, ਕਾਸਟ ਨੂੰ ਦੇਖੇ, ਕਿਸਾਨਾਂ ਦੀ ਸਰਵਾਈਵਲ ਕਿਵੇਂ ਕਰਨੀ ਹੈ। ਔਰ ਇਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ ਕਿ ਜਿੰਨੀ ਵੀ ਕਿਸਾਨ ਦਾ ਇੱਕ ਜਿਹੜਾ ਉਸ ਦੀ ਇਨਵੈਸਟਮੈਂਟ ਹੁੰਦੀ ਹੈ ਖੇਤੀ, ਉਹਦੇ ਨਾਲੋਂ 1.5 ਗੁਣਾ ਪ੍ਰਾਈਸ ਉਹਨੂੰ ਦੇਣਾ ਚਾਹੀਦਾ ਹੈ ਤਾਂ ਕਿ ਉਹਦੇ ਨਾਲ ਉਹਦੀ ਮੀਅਰ ਸਰਵਾਈਵਲ ਹੋਏਗੀ। ਸੋ ਇਹਦਾ 2014 ਦੀ ਕੈਂਪੇਨ ਵੇਲੇ ਸੀ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਾਂਗੇ, ਪਰ ਉਹ ਲਾਗੂ ਤਾਂ ਕੀ ਕਰਨਾ ਸੀ। ਅਸੀਂ ਦੇਖਦੇ ਹਾਂ ਕਿ ਕੋਵਿਡ-19 ਨਾਲ 5.5 ਮਿਲੀਅਨ ਲੋਕ ਪੋਜ਼ਿਟਿਵ ਨੇ, 90,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ। ਐਨ ਈਵਨ 20 ਮੈਂਬਰ ਪਾਰਲੀਮੈਂਟ ਕੋਵਿਡ ਦਾ ਸ਼ਿਕਾਰ ਨੇ। ਪਹਿਲਾਂ ਤਾਂ 6 ਮਹੀਨੇ ਕੀਤਾ ਹੀ ਕੁਝ ਨਹੀਂ, ਫਿਰ ਮੌਨਸੂਨ ਸੈਸ਼ਨ ਬੁਲਾ ਲਿਆ ਔਰ ਉਹਦੇ ਚ ਕਿਵੇਂ ਬਰੂਟਲ ਮੈਜੋਰਿਟੀ ਦੇ ਨਾਲ, ਪਾਰਲੀਮੈਂਟ ਦੇ ਵਿੱਚ ਤਾਂ ਇਹਨਾਂ ਦੀ ਬਰੂਟਲ ਮੈਜੋਰਿਟੀ ਹੈ, ਔਰ ਇਸ ਸਭ ਚੋਂ ਉਹਨਾਂ ਨੇ ਇਹ ਆਰਡੀਨੈਂਸ ਜਿਹਦੇ ਥੱਲੇ ਖੇਤੀਬਾੜੀ ਦੀ ਪ੍ਰਾਈਵੇਟਾਈਜੇਸ਼ਨ ਕਰ ਦਿੱਤੀ ਗਈ ਹੈ ਔਰ ਉਹਦੇ ਥੱਲੇ ਵੱਡੇ ਵੱਡੇ ਜਿਹੜੇ ਅੰਬਾਨੀ ਔਰ ਅਡਾਨੀ ਔਰ ਇਹਨਾਂ ਨੇ ਵੱਡੇ ਵੱਡੇ ਸਿਲੇ ਪੰਜਾਬ ਦੇ ਵਿੱਚ ਬਣਾਏ ਨੇ, ਇਹ ਸਟੋਰ ਕਰਨਗੇ। ਔਰ ਜਿਵੇਂ ਆਰਟੀਕਲ 370 ਕਸ਼ਮੀਰ ਚੋਂ ਖਤਮ ਕਰਕੇ ਸੂਬੇ ਦਾ ਸਟੇਟਸ ਕਰਕੇ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਜੀ ਲੋਕ ਬਹੁਤ ਖੁਸ਼ ਨੇ, ਭੰਗੜੇ ਪਾ ਰਹੇ ਨੇ ਕਿ ਜੀ ਵਾਹ 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 ਕੀ ਕਰਦਾ ਸਰਕਾਰ ਨੇ ਸਾਡੇ ਲਈ, ਕਿਵੇਂ ਜੰਨਤ ਦੇ ਦਰਵਾਜ਼ੇ ਖੋਲ ਦਿੱਤੇ ਨੇ। ਠੀਕ ਇਸੇ ਅੰਦਾਜ਼ ਦੇ ਵਿੱਚ ਜਿਵੇਂ ਇਹ ਕਿਸਾਨ ਮਾਰੂ, ਔਰ ਇਹ ਵੀ ਇੱਕ ਸਵਾਲ ਪੁੱਛਿਆ ਜਾ ਰਿਹਾ ਹੈ ਜੀ ਸਿਰਫ ਪੰਜਾਬ ਤੇ ਹਰਿਆਣੇ ਦੇ ਹੀ ਕਿਸਾਨ ਕਿਉਂ ਨੇ ਸੜਕਾਂ ਦੇ ਉੱਤੇ, ਬਾਕੀ ਰੈਸਟ ਚੋਂ ਕਿਉਂ ਨਹੀਂ ਨੇ। ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦੇ ਥੱਲੇ ਕਣਕ ਜਾਂ ਰਾਈਸ ਜਾਂ ਇੱਕ ਦੋ ਹੋਰ ਫਸਲਾਂ ਖਰੀਦੀਆਂ ਜਾਂਦੀਆਂ ਨੇ, ਉਹ 94% ਉਹਦੀ ਪ੍ਰੋਡਕਸ਼ਨ ਪੰਜਾਬ ਔਰ ਹਰਿਆਣੇ ਚੋਂ ਹੈ। ਰੈਸਟ ਆਫ ਇੰਡੀਆ ਦੇ ਵਿੱਚ ਸਿਰਫ 6% ਉਸ ਪੂਲ ਲਈ ਹੈ, ਇਸ ਲਈ ਉਹਨਾਂ ਨੂੰ ਫਰਕ ਨਹੀਂ ਪੈਂਦਾ ਹੈ। ਔਰ ਇਸ ਦੇ ਬਾਵਜੂਦ ਕਿ ਭਾਈ ਇਸੇ ਹੀ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਨੇ ਭਾਰਤ ਦਾ ਜਿਹੜਾ ਕਲੰਕ ਹੁੰਦਾ ਸੀ, ਜਿਹੜੀ ਉਹ ਲਾਲ ਕਣਕ ਅਮਰੀਕਾ ਦੀ ਆਸਟ੍ਰੇਲੀਆ ਦੀ ਮੰਗ ਕੇ ਖਾਂਦੇ ਸੀ, ਉਸ ਸਿੱਖ ਕਿਸਾਨ ਨੇ, ਕਿਉਂਕਿ ਹਰਿਆਣੇ ਦੀ ਵੀ ਉਹੀ ਬੈਲਟ ਵੀਟ ਜਾਂ ਰਾਈਸ ਪ੍ਰੋਡਿਊਸਿੰਗ ਹੈ ਜਿੱਥੇ ਸਿੱਖ ਫਾਰਮਰ ਆ ਕੇ ਸੈਟਲ ਹੋਏ ਨੇ, ਜਾਂ ਯੂਪੀ ਦੇ ਤਰਾਈ ਦੇ ਇਲਾਕੇ, ਔਰ ਅੱਜ ਹਾਲ ਇਹ ਹੈ ਕਿ ਉਹ ਸੜਕਾਂ ਤੇ ਨੇ। ਔਰ ਲੋਕ ਸਭਾ ਦੇ ਵਿੱਚ ਇਸ ਨੂੰ ਪਾਸ ਕਰਾਉਣ ਤੋਂ ਬਾਅਦ ਇੱਕ ਹੋਪ ਸੀ, ਹਾਲਾਂ ਹਰਸਿਮਰਤ ਕੌਰ ਬਾਦਲ ਨੇ ਨੌਟੰਕੀ ਕੀਤੀ ਕਿ ਜੀ ਅਸਤੀਫਾ ਦੇ ਦਿੱਤਾ, ਅਕਾਲੀਆਂ ਨੇ ਵੀ ਚਲੋ ਮੈਂ ਅੱਜ ਇਸ ਇਸ਼ੂ ਤੇ ਨਹੀਂ ਜਾਣਾ ਹੈ। ਰਾਜ ਸਭਾ ਇੱਕ ਹੋਪ ਸੀ ਕਿਉਂਕਿ ਉੱਥੇ ਅਜੇ ਤੱਕ ਇਹਨਾਂ ਕੋਲ ਸਿੰਪਲ ਮੈਜੋਰਿਟੀ ਨਹੀਂ ਹੈ ਬੀਜੇਪੀ ਕੋਲ, ਪਰ ਜਿਵੇਂ ਇਹਨਾਂ ਨੇ ਗੁੰਡਾ ਅੰਦਾਜ਼ ਦੇ ਵਿੱਚ ਰਾਜ ਸਭਾ ਦੇ ਵਿੱਚ ਬਿਨਾਂ ਵੋਟ ਪਵਾਇਆ, ਜ਼ਬਾਨੀ ਵੋਟ ਦੇ ਥੱਲੇ, ਔਰ ਇਹ ਜਾਣਦਿਆਂ ਹੋਇਆ ਕਿ ਭਾਈ ਉੱਥੇ ਕੋਵਿਡ-19 ਕਰਕੇ ਕਿੰਨੇ ਸਾਰੇ ਜਿਹੜੇ ਨੇ ਆਪੋਜੀਸ਼ਨ ਦੇ ਰਾਜ ਸਭਾ ਮੈਂਬਰ ਨਹੀਂ ਨੇ, ਔਰ ਜਿਵੇਂ ਜਿਹੜਾ ਡਿਪਟੀ ਸਪੀਕਰ ਨੂੰ ਸਪੀਕਰ ਦਾ ਦਿੱਤਾ ਹੈ, ਜਿਵੇਂ ਉਹਨੇ ਗੁੰਡਾਗਰਦੀ ਕੀਤੀ, ਔਰ ਬਿਲਕੁਲ ਠੀਕ ਜਿਹੜੇ ਆਪੋਜੀਸ਼ਨ ਦੇ ਸੀ ਉਹਨਾਂ ਨੇ ਮਾਈਕ ਵੀ ਖੋ ਕੇ ਤੋੜਿਆ ਔਰ ਅੰਦਰ ਵੀ ਕੀਤਾ। ਉਹਨਾਂ ਨੇ ਕਿਹਾ ਇਹ ਮੀਅਰ ਗੁੰਡਾਗਰਦੀ, ਹੁਣ ਵੀ ਉਹ ਸਿਟਨ ਤੇ ਬੈਠੇ ਨੇ ਉਹਦੇ ਬਾਹਰ, ਲੇਕਿਨ ਉਹਨਾਂ ਨੇ ਜ਼ਬਾਨੀ ਕਿਹਾ ਕਿ ਜੀ ਪਾਸ ਪਾਸ ਪਾਸ, ਔਰ ਨਾਲ ਦੀ ਨਾਲ ਪ੍ਰੈਜ਼ੀਡੈਂਟ ਨੂੰ ਭੇਜ ਦਿੱਤਾ। ਫਿਰ ਤੁਸੀਂ ਫੋਟੋਆਂ ਦੇਖਦੇ ਹੋ ਕਿ ਜੋ ਇੱਕ ਦੂਜੇ ਦੇ ਮੂੰਹ 'ਚ ਬਾਹਰ ਉਹ ਜਿਹੜੇ ਜਾਲੀ ਜੇ ਕਿਸਾਨ ਇਕੱਠੇ ਕਰਕੇ ਲੱਡੂ ਪਾ ਰਹੇ ਨੇ ਕਿ ਜੀ ਇਹ ਕਿਸਾਨਾਂ ਦੀ ਨਿਜ਼ਾਤ ਹੋ ਜਾਏਗੀ, ਹੁਣ ਅਸੀਂ ਕਿਸਾਨ ਆਪਣੀ ਫਸਲ ਜਿੱਥੇ ਮਰਜ਼ੀ ਜਾ ਕੇ ਵੇਚ ਸਕੇਗਾ। ਉਹਨਾਂ ਕੋਲ ਇੱਕ ਥਾਂ ਤੋਂ ਮੰਡੀ ਤੱਕ ਜਾਣ ਦੇ ਲਈ ਤਾਂ ਗੱਡੇ ਜੋੜ ਕੇ ਸਾਧਨ ਹੁੰਦੇ ਨੇ ਜਾਂ ਵੱਧ ਤੋਂ ਵੱਧ ਟਰੈਕਟਰ ਤੇ ਲੈ ਕੇ ਜਾਂਦੇ ਨੇ। ਜੇ ਅਸੀਂ ਵਿਚੋਲੇ ਖਤਮ ਕਰ ਦਿੱਤੇ, ਉਹ ਕਿਹੜਾ ਜਾ ਕੇ ਪੰਜਾਬ ਦਾ ਕਿਸਾਨ ਮਹਾਰਾਸ਼ਟਰ, ਯੂਪੀ, ਬਿਹਾਰ ਜਿਹਦੇ ਕਿਸਾਨ ਉੱਥੇ 10-10 ਕਿੱਲਿਆਂ ਦੇ ਮਾਲਕ, ਕਿਉਂਕਿ ਇਹ ਸਿਸਟਮ ਉੱਥੇ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਹੈ, ਤੇ ਉਹ ਆ ਕੇ ਪੰਜਾਬ ਦੇ ਖੇਤਾਂ 'ਚ ਮਜ਼ਦੂਰੀ ਕਰਦੇ ਨੇ ਕਿਉਂਕਿ ਉੱਥੇ ਉਹੀ ਬਾਣੀਏ ਵਿਚਕਾਰ ਬੈਠੇ ਉਹਨਾਂ ਨੂੰ ਖਾ ਜਾਂਦੇ ਨੇ। ਤੇ ਉਹੀ ਹਾਲ
ਪੰਜਾਬ ਦਾ ਕਰਨ ਜਾ ਰਹੇ ਨੇ ਜੀ। ਔਰ ਜਿੱਥੇ ਜਿੱਥੇ ਸਿੱਖ ਕਿਸਾਨੀ ਦੀ ਮੁਕੰਮਲ ਬਰਬਾਦੀ ਔਰ ਇਸ ਦਾ ਇੱਕ ਪੋਜ਼ਿਟਿਵ ਗੱਲ ਹੈ ਕਿ ਭਾਵੇਂ ਬਹੁਤਿਆਂ ਦੀ ਨੌਟੰਕੀ ਹੈ, ਇਹਦੇ ਚ ਅਮਰਿੰਦਰ ਵੀ ਨਾਲ ਰਲਿਆ ਹੋਇਆ ਹੈ। ਹੁਣ ਇਹ ਆਰਡੀਨੈਂਸ ਜੂਨ ਦੇ ਪਹਿਲੇ ਹਫਤੇ ਦੇ ਆਏ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਕਿਉਂ ਨਹੀਂ ਉਹਨਾਂ ਨੇ ਫੁੱਲ ਸਕੇਲ ਮੂਵਮੈਂਟ ਖੜੀ ਕੀਤੀ ਹੈ ਇਸ ਦੇ ਉੱਤੇ। ਜੀ। ਅਕਾਲੀਆਂ ਦੇ ਤਾਂ ਬਿਲਕੁਲ ਨੌਟੰਕੀ ਹੈ। ਔਰ ਉਹਨੇ ਜਿਹੜਾ ਉਹਨਾਂ ਦਾ ਇੱਕ ਮਿਨਿਸਟਰ ਹੈ ਰਵੀ ਸ਼ੰਕਰ, ਉਹਨੇ ਤਾਂ ਕਿਹਾ, ਲਾ ਮਿਨਿਸਟਰ ਕਿ ਜੀ ਮੈਂ ਮੀਟਿੰਗ ਦੇ ਵਿੱਚ ਹਰਸਿਮਰਤ ਨੇ ਤਾਂ ਲਾ ਦਾ ਪੁੱਛਿਆ ਸੀ ਜੀ ਇਹਦੀ ਕੋਈ ਲੀਗਲ ਇੰਪਲੀਕੇਸ਼ਨ ਤਾਂ ਨਹੀਂ, ਹੋਰ ਤਾਂ ਉਹਨੇ ਕਹਿੰਦੇ ਕੋਈ ਖੜਾ ਹੀ ਨਹੀਂ ਕੀਤਾ। ਲੇਕਿਨ ਇਹ ਇੱਕ ਬੜੇ ਗਿਣੇ ਮਿੱਥੀ ਸਾਜ਼ਿਸ਼ ਦੇ ਥੱਲੇ ਸਿੱਖਾਂ ਦੀ ਬੈਕਬੋਨ ਜਿਹੜੀ 90% ਸਿੱਖ ਪਿੰਡੂ ਨੇ, ਉਹਨਾਂ ਦੀ ਦਾ ਆਧਾਰ ਆਰਥਿਕਤਾ ਜਿਹੜੀ ਹੈ ਉਹ ਕਿਸਾਨੀ ਨਾਲ ਜੁੜੀ ਹੋਈ ਹੈ। ਔਰ ਇਹੀ ਕਾਰਨ ਹੈ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਇਸ ਪੱਖੋਂ ਆਮ ਆਦਮੀ ਪਾਰਟੀ ਦਾ ਵੀ ਸਟੈਂਡ ਪੋਜ਼ਿਟਿਵ ਹੈ, ਕਾਂਗਰਸ ਨੂੰ ਵੀ ਡਰਾਮੇਬਾਜ਼ੀ ਕਰਨੀ ਪੈ ਗਈ, ਅਕਾਲੀਆਂ ਨੂੰ ਵੀ ਕਰਨੀ ਪੈ ਗਈ। ਔਰ ਚੰਗੀ ਗੱਲ ਹੈ ਕਿ ਜਿਹੜੇ ਅਦਰਵਾਈਜ਼ ਲੋਕ ਗਾਇਕ ਜਿਨ੍ਹਾਂ ਨੂੰ ਬਣਾਇਆ ਹੁੰਦਾ ਹੈ, ਬਹੁਤ ਵਾਰੀ ਤਾਂ ਉਹ ਬੰਦੂਕਾਂ ਤੇ ਸ਼ਰਾਬ ਤੇ ਫਲਾਣਾ, ਪਰ ਇਸ ਦੇ ਉੱਤੇ ਉਹ ਦਲਜੀਤ ਦੋਸਾਂਝ ਹੋਏ, ਐਮੀ ਹੋਏ, ਕੋਈ ਹੋਰ ਮੈਨੂੰ ਤਾਂ ਬਹੁਤਿਆਂ ਦੇ ਨਾਮ ਹੀ ਨਹੀਂ ਆਉਂਦੇ ਹੈ, ਲੇਕਿਨ ਉਹਨਾਂ ਨੇ ਜਿਹੜਾ ਕਿਉਂਕਿ ਬਹੁਤ ਸਾਰਿਆਂ ਦਾ ਪਿਛੋਕੜ ਕਿਸਾਨੀ ਨਾਲ ਜੁੜਿਆ ਹੋਇਆ ਹੈ, ਉਹ ਸਪੋਰਟ ਦੇ ਵਿੱਚ ਉਤਰੇ ਨੇ। ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਵੀ ਜੇ ਪੰਜਾਬੀ ਸੂਬੇ ਦੀ ਗੱਲ ਸੀ ਤੇ ਸਿਰਫ ਸਿੱਖ ਖਲੋਤਾ ਸੀ ਪੰਜਾਬੀ ਜ਼ਬਾਨ ਦੇ ਬੇਸ ਬਣਾਉਣ ਦੇ ਲਈ, ਉਦੋਂ ਵੀ ਉਹਨੂੰ ਕਹਿੰਦੇ ਸੀ ਜੀ ਇਹ ਪਾਕਿਸਤਾਨ ਕਰਵਾ ਰਿਹਾ ਹੈ, ਇਹ ਖਾਲਿਸਤਾਨ ਦੀ ਮੰਗ ਹੈ। ਜੇ ਧਰਮ ਯੁੱਧ ਮੋਰਚੇ ਦਾ ਆਧਾਰ ਪਾਣੀ ਦਾ ਸੀ ਕਿ ਭਾਈ ਸਾਨੂੰ ਕਨਸਟੀਟਿਊਸ਼ਨ ਦੇ ਮੁਤਾਬਕ ਪਾਣੀ ਦਾ ਰਾਈਟ ਹੋਏ, ਉਦੋਂ ਵੀ ਇਹ ਕਿਹਾ ਜਾਂਦਾ ਸੀ ਕਿ ਜੀ ਇਹ ਤਾਂ ਅੱਤਵਾਦ ਔਰ ਦਹਿਸ਼ਤਗਰਦੀ ਔਰ ਦੂਸਰਾ। ਔਰ ਹੁਣ ਜਦੋਂ ਕਿ ਕਿਸਾਨੀ ਦੀ ਬਰਬਾਦੀ ਹੈ, ਹਰਿਆਣੇ ਦੇ ਜਾਟ ਵੀ ਨਾਲ ਖਲੋਤੇ ਨੇ ਜਿਹੜੀਆਂ ਬੈਲਟਸ ਉਹਨਾਂ ਦੀਆਂ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਸ ਸਾਰੇ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਹੈ, ਔਰ ਇਹ ਕਿਸੇ ਨੂੰ ਹੈਰਾਨੀ ਨਹੀਂ, ਮੈਨੂੰ ਤਾਂ ਨਹੀਂ ਹੈਰਾਨੀ ਹੋਈ ਕਿਉਂਕਿ ਅਸੀਂ ਤਾਂ ਇਸ ਪੈਟਰਨ ਨੂੰ ਸਮਝਦੇ ਹਾਂ, ਲੇਕਿਨ ਬਹੁਤ ਸਾਰੇ ਉਹ ਜਿਹੜੇ ਸਮਝਦੇ ਨੇ ਕਿ ਭਾਈ ਜੇ ਖਾਲਿਸਤਾਨ ਦੀ ਗੱਲ ਨਾ ਹੁੰਦੀ ਜਾਂ ਹਥਿਆਰਬੰਦ ਨਾ ਹੁੰਦਾ, ਉਹਨਾਂ ਨੂੰ ਪਤਾ ਲੱਗ ਗਿਆ ਜਦੋਂ ਰੈਫਰੈਂਡਮ 2020 ਦਾ ਵਿਰੋਧ ਹੋਇਆ ਕਿ ਭਾਈ ਜੇ ਪੀਸਫੁਲੀ ਵੀ ਹੁੰਦਾ ਤੇ ਤੁਹਾਨੂੰ ਦਹਿਸ਼ਤਗਰਦੀ ਬਣਾਉਣਾ ਸੀ। ਹੁਣ ਜਿਹੜਾ ਕਿਸਾਨਾਂ ਦਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਨੇ ਫਰੰਟ ਦੇ ਉੱਤੇ ਆ ਕੇ ਲੀਡ ਕੀਤਾ ਹੈ, ਉਹਨਾਂ 'ਚ ਖੱਬੇ ਪੱਖੀ ਧਿਰਾਂ ਨੇ ਜਿਨ੍ਹਾਂ ਦਾ ਜਿਹੜੇ ਖਾਲਿਸਤਾਨ ਦੇ ਖਿਲਾਫ ਜਾਂ ਸਿੱਖਾਂ ਦੀ ਆਜ਼ਾਦੀ ਦੇ ਖਿਲਾਫ ਫਰੰਟ ਰੈਂਕ ਦੇ ਉੱਤੇ ਲੜਦੇ ਰਹੇ ਨੇ ਹਕੂਮਤ ਦੇ ਨਾਲ ਰਲ ਕੇ। ਲੇਕਿਨ ਇਸ ਵੇਲੇ ਹਾਲ ਇਹ ਹੈ ਕਿ ਜੇ ਤੁਸੀਂ ਆਪਣੀ ਰੋਟੀ ਰੋਜ਼ੀ ਦੀ ਖਾਤਰ ਜਿਹੜੀ ਤੁਹਾਡੀ ਕਿਸਾਨੀ ਨਾਲ ਜੁੜੀ ਹੋਈ ਹੈ ਮੰਗ ਕਰਦੇ ਹੋ, ਤਾਂ ਉਹਨਾਂ ਨੇ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਹੋਇਆ। ਔਰ ਅਸੀਂ ਬੈਕਗ੍ਰਾਉਂਡ ਦੇ ਉੱਤੇ ਤੁਸੀਂ ਸਕਰੀਨ ਤੇ ਦੇਖਿਆ ਹੋਵੇਗਾ ਕਿ ਕਿਵੇਂ ਥਾਂ ਥਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਦੇ ਲਈ, ਜੀਂਦ ਦੇ ਵਿੱਚ ਕਿੰਨੀ ਵੱਡੀ ਰੈਲੀ ਹੈ, ਪੰਜਾਬ ਦੇ ਵਿੱਚ ਤਾਂ ਹੈ ਹੀ ਹੈ। ਔਰ ਇਹ ਰਾਜ ਸਭਾ 'ਚ ਬਿਲਕੁਲ ਗੁੰਡਾਗਰਦੀ ਦੇ ਨਾਲ ਇਸ ਬਿੱਲ ਨੂੰ ਪਾਸ ਕਰਵਾਉਣਾ। ਔਰ ਉਸ ਤੋਂ ਬਾਅਦ ਜਿਹੜੇ MP 8 MP ਜਿਨ੍ਹਾਂ ਨੇ ਜਾ ਕੇ ਉਹਨੂੰ ਡਿਪਟੀ ਸਪੀਕਰ ਨੂੰ ਕਿਹਾ ਕਿ ਕੋਈ ਡਿਸਕਸ਼ਨ ਨਹੀਂ, ਤੂੰ ਬਿਲਕੁਲ ਧੱਕੇਸ਼ਾਹੀ ਕਰ ਰਿਹਾ ਜਾਂ ਦੂਜਾ, ਔਰ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ 8 MP ਜਿਹੜੇ ਨੇ ਕਿ ਰੈਸਟ ਆਫ ਦਾ ਟਾਈਮ ਇਹਨਾਂ ਨੂੰ ਜਿਹੜਾ ਇਹਦੇ 'ਚ ਸ਼ਾਮਲ ਨਹੀਂ ਹੋਣ ਦਿੱਤਾ ਜਾਏਗਾ। ਔਰ ਥਾਂ ਥਾਂ ਤੇ ਪੰਜਾਬ ਤੇ ਹਰਿਆਣਾ ਔਰ ਹੁਣ ਯੂਪੀ 'ਚ ਵੀ ਥੋੜਾ ਬਹੁਤ ਸ਼ੁਰੂ ਹੋਇਆ ਹੈ, ਜ਼ੋਰਦਾਰ ਪ੍ਰੋਟੈਸਟ ਨੇ। ਔਰ ਪੰਜਾਬ ਦੇ ਵਿੱਚ ਤਾਂ ਅਸੀਂ ਦੇਖ ਰਹੇ ਹਾਂ ਕਿ ਥਾਂ ਥਾਂ ਮੋਦੀ ਦੀ ਅਰਥੀ ਫੂਕੀ ਜਾ ਰਹੀ ਹੈ ਔਰ ਬਾਕੀ ਜਿਹੜੇ ਪਾਰਟ ਨੇ ਉਹ ਹੋ ਰਹੇ ਨੇ। ਔਰ ਅਮਿਤ ਸ਼ਾਹ ਕਹਿ ਰਿਹਾ ਬਿਗਨਿੰਗ ਆਫ ਅਨਪ੍ਰੈਸੀਡੈਂਟਡ ਈਰਾ ਇਨ ਐਗਰੀਕਲਚਰ ਸੈਕਟਰ। ਅਮਿਤ ਸ਼ਾਹ ਹੀਲਸ ਫਾਰਮ ਬਿਲ ਸੇਜ਼ ਮਿਨੀਮਮ ਸਪੋਰਟ ਪ੍ਰਾਈਸ ਵਿਲ ਰਿਮੇਨ। ਹੁਣ ਜਦੋਂ ਇੱਕਦਮ ਕਿਸਾਨ ਖੜੇ ਹੋਏ ਨੇ ਤੇ ਇਹਨਾਂ ਨੇ ਨਾਲ ਦੀ ਨਾਲ ਕਿਹਾ ਜੀ ਆਉਣ ਵਾਲੀ ਜਿਹੜੀ ਰਬੀ ਦੀ ਫਸਲ ਹੈ ਅਸੀਂ ਕਣਕ ਦਾ ਪ੍ਰਾਈਸ ਜਿਹੜਾ ਹੈ ਉਹ ਵਧਾ ਦਿੱਤਾ ਹੈ 500 ਰੁਪਈਆ ਵੱਧ, ਜਿਹੜਾ 50 ਰੁਪਈਏ ਅਸੀਂ ਇਨਕਰੀਜ਼ ਕਰ ਦਿੱਤਾ। ਹਾਲਾਂਕਿ ਇਹਨੂੰ ਇਹਨਾਂ ਦਾ ਹੀ ਕੱਲ ਤੱਕ ਜਿਹੜੇ ਦੁਮਛੱਲੇ ਸੀ ਅਕਾਲੀ, ਸੁਖਬੀਰ ਬਾਦਲ ਨੇ ਵੀ ਰਿਜੈਕਟ ਕੀਤਾ ਹੈ, ਅਮਰਿੰਦਰ ਨੇ ਵੀ ਕਿਹਾ ਜੀ ਇਹ ਵੱਡਾ ਜੋਕ ਹੈ, ਬਾਕੀਆਂ ਨੇ ਵੀ ਕਿਹਾ। ਪਰ ਜਿਹੜੀ ਇਸ ਸਾਰੇ ਚੋਂ ਇਸ ਵੇਲੇ ਮੈਂ ਸਮਝਦਾ ਵੀ ਬਹੁਤਿਆਂ ਦੀ ਪੇਨ ਦੀ ਹਾਲਤ ਹੈ। ਇੱਕ ਪਾਸੇ ਤਾਂ ਬਰਬਾਦੀ ਹੈ ਜੋ ਕਿਸਾਨੀ ਦੀ ਕੀਤੀ ਜਾ ਰਹੀ ਹੈ। ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਕਾਫੀ ਦੇਰ ਤੋਂ ਸਾਨੂੰ ਨਹੀਂ ਸੀ ਲਿਖਿਆ, ਮੈਂ ਫਿਕਰਮੰਦ ਵੀ ਸੀ COVID-19 ਕਰਕੇ ਵੀ, ਔਰ ਦੂਸਰਾ ਜਿਸ ਕਿਸਮ ਦੀ ਉੱਥੇ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਜਿਹੜੀ ਹੈ ਉਹ
ਲਾਇਆ ਹੋਇਆ ਅੰਕੁਸ਼ ਲਾਇਆ ਹੋਇਆ ਉਸ ਨੂੰ ਲੈ ਕੇ ਵੀ। ਜੀ ਪਰ ਪਹਿਲਾਂ ਤਾਂ ਉਹਨਾਂ ਨੂੰ ਅਸੀਂ Welcome ਵੈਲਕਮ back ਕਹਿੰਦੇ ਕਹਿੰਦੇ ਹਾਂ ਆ। ਔਰ ਉਹਨਾਂ ਦੀਆਂ ਅੱਜ 2 ਲਿਖਤਾਂ ਸਾਨੂੰ ਆਈਆਂ ਨੇ, ਦੋਨੋਂ ਹੀ ਇਸ ਹੀ ਇਸ਼ੂ ਦੇ ਉੱਤੇ ਨੇ। ਜੀ ਔਰ ਇੱਕ ਹੈ ਮੀਡੀਆ ਕਾਲਸ ਪੰਜਾਬੀਜ਼ ਫਾਰਮਰਸ ਟੈਰਰਿਸਟ, ਔਰ ਇਹਦੇ ਤੇ ਬਹੁਤ ਸਾਰੀਆਂ ਸਟੋਰੀਜ਼, ਟਾਈਮਜ਼ ਆਫ ਇੰਡੀਆ ਦੀ ਸਟੋਰੀ ਹੈ। ਔਰ ਦੂਸਰਾ ਹੈ ਕਿ ਵੀ ਕਿਵੇਂ ਉਹਨਾਂ ਨੇ ਜਿਹੜਾ ਹੈ, ਸਾਰੇ ਹੀ ਫਾਰਮਰਸ ਨੂੰ, ਔਰ ਇਹਦੇ ਚ ਜਿਹੜੀ ਇਸ ਵੇਲੇ ਇਹਨਾਂ ਦੀ ਨਵੀਂ ਦੁਲਾਰੀ ਇਹਨਾਂ ਨੇ ਕੰਗਨਾ ਰਣੌਤ, ਜੀ ਜਿਹੜੀ ਉਹ ਪਹਾੜਨ ਜਿਸ ਨੇ ਇਸ ਵੇਲੇ ਜਿਹਨੂੰ ਕਹਿੰਦੇ ਨੇ ਉਦਮ ਮਚਾਇਆ ਹੋਇਆ, ਪੂਰੀ ਜਿਹੜੀ ਹੈ ਉਹ ਉਹਨੇ ਕੰਨਾਂ ਨੂੰ ਵੀ ਜ਼ੁਬਾਨ ਲਾਈ ਹੋਈ ਹੈ, ਪਿੱਛੇ ਵੀ ਉਹਦੇ ਮੂੰਹ ਲੱਗਾ ਹੋਇਆ ਹੈ। ਭੌਂਕਣਾ ਸ਼ਬਦ ਵੀ ਜਿਹੜਾ ਉਹ ਛੋਟਾ ਰਹਿ ਜਾਂਦਾ ਹੈ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਉਹ ਸਾਰੀ ਗੱਲਾਂ ਕਰ ਰਹੀ ਹੈ। ਔਰ ਕਿਉਂਕਿ ਉਹਨੂੰ ਤਾਂ ਪਹਿਲਾਂ ਤਾਂ ਲੱਗਦਾ ਸੀ ਕਿ ਉਹਨੂੰ ਲਿਮਿਟਿਡ, ਕਿਉਂਕਿ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ, ਜਿਹੜਾ ਸੁਸ਼ਾਂਤ ਰਾਜਪੂਤ ਡਰੱਗ ਖਾ ਕੇ ਮਰਿਆ ਹੈ, ਸੁਸਾਈਡ ਕੀਤਾ ਹੈ, ਉਹਦਾ ਸੰਬੰਧ ਬਿਹਾਰ ਨਾਲ ਸੀ ਤੇ ਲੱਗਦਾ ਸੀ ਕਿ ਵੀ ਇਹਨੂੰ ਖੜਾ ਕੀਤਾ ਹੈ ਬਿਹਾਰ ਚੋਣਾਂ 'ਚ, ਕਿਉਂਕਿ ਉੱਥੇ ਵੀ ਇਹਨਾਂ ਦੇ ਜਿਹੜੇ ਉਹਨਾਂ ਨੇ ਆਪਣੇ ਮੋਟੋ ਲਾਏ ਨੇ, ਜਸਟਿਸ ਫਾਰ ਸੁਸ਼ਾਂਤ ਔਰ ਇਹ ਵੋ, ਕਿ ਵੀ ਉੱਥੋਂ ਤੱਕ ਲਿਮਿਟਿਡ ਹੋਏਗਾ। ਪਰ ਹੁਣ ਲੱਗਦਾ ਹੈ ਵੀ ਇਹ ਇਹਨਾਂ ਦੀ ਵੱਡੀ ਸਮ੍ਰਿਤੀ ਇਰਾਨੀ, ਉਹ ਹੁਣ ਬੁੱਢੀ ਹੋ ਗਈ ਹੈ ਮੋਟੋ, ਤੇ ਉਹਨਾਂ ਨੂੰ ਲੱਗਦਾ ਵੀ ਉਹਦਾ ਸੌਦਾ ਹੁਣ ਵਿਕਦਾ ਨਹੀਂ। ਹੁਣ ਤੁਹਾਨੂੰ ਨਜ਼ਰ ਨਹੀਂ ਆਏਗੀ, ਨਹੀਂ ਤਾਂ ਤੁਸੀਂ ਦੇਖੋ ਕਿ ਕਿਵੇਂ ਸਮ੍ਰਿਤੀ ਇਰਾਨੀ ਨੂੰ ਇਹ ਇਸਤੇਮਾਲ ਕਰਦੇ ਰਹੇ ਨੇ ਹਰ ਇੱਕ ਨੂੰ ਗਾਲਾਂ ਕਢਾਉਣ ਦੇ ਲਈ। ਹੁਣ ਆਲ ਆਫ ਏ ਸਡਨ ਉਹ ਗਾਇਬ ਹੈ। ਔਰ ਇਹ ਜਿਹੜੀ ਹੈ ਨਵੀਂ, ਔਰ ਉਧਰੋਂ ਹਿਮਾ ਮਾਲਿਨੀ, ਉਹ ਵੀ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਵੀ ਹੋ ਗਿਆ ਉਹਦਾ, ਹੁਣ ਉਹਨਾਂ ਖੁਦ ਹੀ ਯੂਜ਼ ਪੂਰਾ ਹੋ ਗਿਆ। ਔਰ ਹੁਣ ਇਹਨੂੰ ਜਿਵੇਂ ਉਹਨਾਂ ਨੇ ਲਿਆ ਕੇ ਖੜਾ ਕੀਤਾ, ਔਰ ਜਿਸ ਲੈਵਲ ਦੇ ਉੱਤੇ ਜਾ ਕੇ ਹੁਣ ਤੁਸੀਂ ਦੇਖੋ ਵੀ ਇਹਨੂੰ ਜ਼ਹਿਰ ਕਹੋ, ਇਸ ਨੂੰ ਸਟ੍ਰੈਟਜੀ ਇਹਨਾਂ ਦੀ ਜਾਂ ਸਿੱਖਾਂ ਦੇ ਖਿਲਾਫ ਬਿਲਟ ਇਨ ਕਿੰਨੀ ਨਫ਼ਰਤ ਹੈ। ਇਹ ਮੰਡੀ 'ਚ ਬੈਠੀ ਜਿਹੜੀ ਪਹਾੜਨ ਹੈ, ਇਹਦੇ ਘਰ ਦੇ ਚੁੱਲ੍ਹੇ ਤੇ ਵੀ ਤਾਂ ਹੀ ਰੋਟੀ ਪੱਕਦੀ ਹੈ ਕਿ ਪੰਜਾਬ 'ਚੋਂ ਕਣਕ ਤੇ ਸਬਜ਼ੀਆਂ ਜਾਂਦੀਆਂ ਨੇ। ਅੱਜ ਤੱਕ ਵੀ ਉਹ ਸਾਰੀ ਡਿਪੈਂਡੈਂਟ ਸਟੇਟ ਹੈ। ਲੇਕਿਨ ਉਹਨੇ ਇੱਕ ਪੂਰਾ ਟਵੀਟ ਕੀਤਾ, ਹੁਣ ਮੋਦੀ ਉਹਨੇ ਦੇਖਿਆ ਕਿ ਜੀ ਮੈਂ ਇਹ ਤਾਂ ਮੇਰਾ ਖੁੱਲ ਰਿਹਾ ਪੋਲ, ਉਹ ਪੰਜਾਬੀ 'ਚ ਕਰ ਰਿਹਾ ਹੈ ਟਵੀਟ, ਤੇ ਉਹ ਕਹਿ ਰਿਹਾ ਕਿ ਜੀ ਮੈਂ ਕਹਿ ਰਿਹਾ ਕਿ ਨਾ ਕੋਈ ਉਸ ਦਾ ਅਸੀਂ MSP ਨਾ ਖਤਮ ਕੀਤਾ ਸੀ, ਨਾ ਹੈ, ਨਾ ਅਸੀਂ ਕਰਾਂਗੇ, ਡਰਾਮੇਬਾਜ਼ੀਆਂ ਜਿਵੇਂ ਉਹ ਨੌਟੰਕੀ ਕਰਦਾ ਹੈ। ਔਰ ਇਹਨੇ ਕੰਗਨਾ ਰਣੌਤ ਨੇ ਜਿਹੜਾ ਟਵੀਟ ਕੀਤਾ, ਈਵਨ ਟਾਈਮਜ਼ ਆਫ ਇੰਡੀਆ ਦੀ ਸਟੋਰੀ, ਕੰਗਨਾ ਰਣੌਤ ਕਾਲਸ ਫਾਰਮਰਸ ਪ੍ਰੋਟੈਸਟਿੰਗ ਅਗੇਂਸਟ ਐਗਰੀ ਮਾਰਕੀਟਿੰਗ ਬਿਲਸ ਟੈਰਰਿਸਟ, ਕਿ ਇਹ ਦਹਿਸ਼ਤਗਰਦ ਨੇ। ਔਰ ਇਹਦਾ ਜਿਵੇਂ ਉਹਨੇ ਹਿੰਦੀ 'ਚ ਲਿਖਿਆ ਹੈ, ਉਸ ਨੇ ਜਿਹੜਾ ਰੀਟਵੀਟ ਕੀਤਾ ਪ੍ਰਾਈਮ ਮਿਨਿਸਟਰ ਮੋਦੀ ਦਾ, ਜਿਹਦੇ 'ਚ ਉਹਨੇ ਕਿਹਾ ਜੀ ਕਿ ਵੀ ਆਰ ਹੀਅਰ ਟੂ ਸਰਵ ਆਵਰ ਫਾਰਮਰਸ, ਵੀ ਵਿਲ ਡੂ ਐਵਰੀਥਿੰਗ ਪੋਸੀਬਲ to support them and ensure a better life for their coming generation। ਇਵੇਂ ਹੀ ਇਹਨਾਂ ਨੇ ਜਦੋਂ GST ਲਿਆ ਕੇ ਬੇੜਾ ਗਰਕ ਕੀਤਾ, ਉਦੋਂ ਵੀ ਇਹੀ ਬਿਆਨਬਾਜ਼ੀ, ਜਦੋਂ ਨੋਟਬੰਦੀ ਲਾਗੂ ਕੀਤੀ ਉਦੋਂ ਵੀ ਇਹੀ ਬਿਆਨਬਾਜ਼ੀ। ਔਰ ਇਹ ਜਿਹੜੀ ਇਹਨਾਂ ਦੀ ਨਵੀਂ ਦੁਲਾਰੀ ਹੈ ਕੰਗਨਾ, ਇਹ ਕਹਿ ਰਹੀ ਹੈ ਪ੍ਰਧਾਨ ਮੰਤਰੀ ਜੀ, ਉਹਨੂੰ ਐਡਰੈਸ ਕਰ ਰਹੀ ਹੈ ਟਵੀਟ, ਪ੍ਰਧਾਨ ਮੰਤਰੀ ਜੀ कोई सो रहा हो उसे जगाया जा सकता है, जिसे गलत फहमी हो उसे समझाया जा सकता है, मगर जो सोने की एक्टिंग करे उसे आपके समझाने के से क्या फर्क पड़ेगा। ये वही आतंकी हैं टेररिस्ट, ये वही आतंकी हैं। CAA से एक भी इंसान की सिटीजनशिप नहीं गई मगर उन्होंने खून की नदियां बहा दी। कि भी जिवें CAA ਦੇ ਖਿਲਾਫ ਪ੍ਰੋਟੈਸਟ ਕਰਨ ਵਾਲੇ ਜ਼ਾਹਰ ਜ਼ਿਆਦਾ ਮੁਸਲਮਾਨ ਸਨ, ਉਹ ਦਹਿਸ਼ਤਗਰਦ ਸੀ, ਪਰ ਇਹਦੇ ਕਹਿਣ ਮੁਤਾਬਕ ਉਹਨਾਂ ਨੇ ਖੂਨ ਦੀਆਂ ਨਦੀਆਂ ਬਹਾ ਦਿੱਤੀਆਂ। ਵੀ ਕਿਹੜੇ ਖੂਨ, ਰਾਦਰ ਇਸ ਦੇ ਉਲਟ ਤੁਹਾਡੇ ਹਿੰਦੂ ਤੇ ਵੀ ਗੁੰਡਿਆਂ ਨੇ UP ਤੋਂ ਭੇਜੇ, ਉਸ ਕਨਪਾਟੇ ਯੋਗੀ ਦੇ ਗੁੰਡਿਆਂ ਨੇ ਦਿੱਲੀ ਦੇ ਵਿੱਚ ਜਿਹੜਾ ਹੈ ਉਹ ਸੈਂਕੜਿਆਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਕਰੋੜਾਂ ਅਰਬਾਂ ਦੀ ਜਾਇਦਾਦ ਤਬਾਹ ਕੀਤੀ ਹੈ, ਉਸ ਨੂੰ ਕੀਤਾ। ਪਰ ਇਹ ਕੰਪੇਅਰ ਕਰ ਰਹੀ ਹੈ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਤੁਸੀਂ ਇਹ ਇਕੱਲਾ ਇਹ ਨਹੀਂ ਹੈ ਕਿ ਕੰਗਣਾ ਨੇ ਇਹਨੇ ਜਿਹੜਾ ਉਹ ਇਸ ਕਿਸਮ ਦਾ ਬਕਵਾਸ ਕੀਤਾ ਹੈ। ਤੁਸੀਂ ਸੰਬਿਤ ਪਾਤਰਾ, ਉਹ ਕਹਿ ਰਿਹਾ ਇਹ ਪ੍ਰੋਟੈਸਟ ਕਰਨ ਵਾਲੇ ਨਕਸਲੀ ਨੇ। ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਵੇਂ ਇਹਨਾਂ ਨੇ ਕਰੋਨਾ ਵੀ ਜਿਹੜਾ ਉਹਨੂੰ ਜਿਹਾਦੀ ਬਣਾ ਦਿੱਤਾ ਸੀ, ਉਹਦਾ ਕਰੋਨਾ ਦਾ ਧਰਮ ਉਹਨਾਂ ਨੇ, ਉਹ ਚੀਨ ਚੋਂ ਨਿਕਲੀ ਕੁਛ ਨਹੀਂ ਸੀ, ਅਮਰੀਕਾ ਚ ਆਈ ਕੁਛ ਨਹੀਂ ਸੀ,
यूरोप च रहे कुछ नहीं सी, इंडिया च आई मुसलमान हो गए। सो मतलब इन्हों का हुण इन्हें जिहड़ा उहदा संबित पात्रा जिहड़ा इन्हां दा स्पोक्स परसन है मेनली, उन्हें कहा कि जी ये जिहड़ा भी चल रहा है ये सारे नक्सली ने और इन्हां नूं असीं पनिश करांगे। और जिवें भैन जी अमनजोत कौर होरां ने पूरा सानू अड्ड अड्ड स्क्रीन शॉट भी भेजे ने कि की कहा। और जिहड़ी ABP न्यूज़ है उन्हां दा एक होर माउथ पीस tried to write off farmers saying ISI Pakistan is trying to provoke Sikhs like 1980s and compared farmers to terrorists, dragged Khalistani angle for no reason, even as protesters have only protested against farm bills and not said a word against India. ਤੁਸੀਂ ਦੇਖੋਗੇ ਪੀਸਫੁਲ ਪ੍ਰੋਟੈਸਟ ਨੇ, ਕਿਸੇ ਨੇ ਈਵਨ ਇੰਡੀਆ ਜਾਂ BJP ਨੂੰ ਵੀ ਉਹਨਾਂ ਨੇ ਕਿਸੇ ਨੇ ਟਾਰਗੇਟ, ਉਹਨਾਂ ਨੇ ਸਿਰਫ ਕਿਹਾ ਵੀ ਇਹ ਵਾਪਸ ਲੋ, ਇਹ ਤਾਂ ਸਾਨੂੰ ਘਸਿਆਰੇ ਬਣਾ ਦੇਣਗੇ ਔਰ ਤੁਸੀਂ ਪ੍ਰਾਈਵੇਟਾਈਜ਼ ਕਰ ਰਹੇ ਹੋ, ਅਸੀਂ ਆਪਣੇ ਖੇਤਾਂ ਦੇ ਵਿੱਚ ਮੁਜ਼ਾਹਰੇ ਹੋਵਾਂਗੇ। ਔਰ ਉਹਨਾਂ ਨੇ ਕਿਹਾ ਕਿ ਵੀ ਗੱਲ ਇਹੀ ਨਹੀਂ ਹੈ। ਜੇ ਹੁਣ ਪੰਜਾਬੀ ਸੈਲੀਬ੍ਰਿਟੀ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ, ਪੰਜਾਬੀ ਸੈਲੀਬ੍ਰਿਟੀਜ਼ ਹੈਵ ਬੀਨ ਪੋਸਟਿੰਗ ਔਨ ਸੋਸ਼ਲ ਮੀਡੀਆ in support of farmers, but all BJP IT cell trolls from India are trolling and abusing them and calling Punjabis low IQ, drug addict, or saying they are illiterate and are protesting without reading or understanding the bill। और सरदार के एक के 12 बज गए। ये सारे ਜਿਹੜੇ ਜਿਹੜੇ ਸਿੰਗਰਸ ਨੇ ਜਾਂ ਦਲਜੀਤ ਦੋਸਾਂਝ ਦੇ ਥੱਲੇ ਮੈਂ ਕਮੈਂਟ ਦੇਖ ਰਿਹਾ ਸੀ, ਦਰਜਨਾਂ ਨੇ ਕਿਹਾ ਵੀ ਇਹਨਾਂ ਨੂੰ ਤਾਂ ਆਖਰ ਹੀ ਨਹੀਂ, ਇਹਨਾਂ ਨੇ ਪੜ੍ਹਿਆ ਹੀ ਨਹੀਂ ਹੈ ਔਰ ਦੂਸਰਾ ਨਹੀਂ ਹੈ। ਉਹਨਾਂ ਨੇ ਸਾਰੇ ਲਿੰਕ ਦਿੱਤੇ ਨੇ ਔਰ ਇਹਨਾਂ ਨੇ ਕਿਹਾ ਵੀ ਇਨ ਫੈਕਟ ਈਵਨ ਬਾਲੀਵੁੱਡ ਡਰੱਗ ਸਕੈਮ ਇਜ਼ ਬੀਇੰਗ ਬਲੇਮਡ ਔਨ ਪੰਜਾਬ, ਸੇਇੰਗ ਡਰੱਗਸ ਕਮ ਟੂ ਇੰਡੀਆ ਥਰੂ ਪੰਜਾਬ ਐਂਡ ਪਾਕਿਸਤਾਨ। ਕਿਉਂਕਿ ਉਹਦੇ ਨਾਲ ਰਾਜਨ ਸੁਸ਼ਾਂਤ ਦੇ ਨਾਲ ਡਰੱਗ ਦਾ ਜੋੜ ਦਿੱਤਾ। ਜਿਹੜੇ ਮੁਸਲਮਾਨ ਬਾਲੀਵੁੱਡ ਦੇ ਸਾਰੇ ਐਕਟਰ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ। ਯੋਗੀ ਆਦਿੱਤਿਆਨਾਥ ਨੇ ਨਾਲ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਅਸੀਂ ਨੋਇਡਾ ਦੇ ਨੇੜੇ ਇੱਕ ਵੱਡੀ ਫਿਲਮ ਨਗਰੀ ਬਣਾਵਾਂਗੇ ਤਾਂ ਕਿ ਜਿਨ੍ਹਾਂ ਨੂੰ ਇਹ ਜਿਹੜਾ ਬੰਬਈ ਦਾ ਮਾਫੀਆ ਮੁਸਲਮਾਨਾਂ ਨੂੰ ਕਹਿਣਾ ਚਾਹੁੰਦੇ ਨੇ ਚਾਂਸ ਨਹੀਂ ਦਿੰਦਾ, ਉਹਨਾਂ ਨੂੰ ਅਸੀਂ ਇੱਥੇ ਦੇਵਾਂਗੇ। ਆਲਰੇਡੀ ਉਹ ਜ਼ਮੀਨ ਦੇਣ ਨੂੰ ਔਰ ਦੂਜੀ ਉਹਦੇ ਤੇ ਕੰਮ ਕਰ ਰਿਹਾ। ਹੁਣ ਇੱਥੇ ਉਹ ਕਹਿ ਰਹੇ ਨੇ ਕਿ ਭਾਈ ਇਹ ਪੰਜਾਬ ਔਰ ਪਾਕਿਸਤਾਨ ਬਲੇਮ ਹੈ ਸਾਰਾ ਡਰੱਗਸ ਨੂੰ। Please expose these fraud film stars, trolls, media who attack and hate Punjabis, insult farmers and call farmers traitors, terrorists। ਇਹ ਆਪਣੇ ਕੰਮ ਤੇ ਲੱਗੇ ਹੋਏ ਨੇ। ਫਿਰ ਉਹਨਾਂ ਨੇ 8 ਜਿਹੜੇ MPs ਨੇ ਰਿਜ਼ਾਈਨ ਕੀਤਾ ਹੈ, ਜਿਨ੍ਹਾਂ ਨੂੰ ਉਹਨਾਂ ਨੇ ਸਸਪੈਂਡ ਕੀਤਾ ਹੈ, ਉਹਨਾਂ ਦੀ ਗੱਲ ਕੀਤੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਵੇਲੇ ਬਰੂਟ ਮੈਜੋਰਟੀ ਉਹਦਾ ਪੂਰਾ ਫਾਇਦਾ ਚੁੱਕ ਰਹੇ ਨੇ। Even Harsimrat Badal was trolled when she resigned from Modi government and called a drug peddler by ironically trolls of her own alliance partner party BJP। और नाउ फिर उन्होंने कंगड़ा का जिक्र किया भी उन्हें सिखा फार्मर्स ਨੂੰ ਟੈਰਰਿਸਟ ਕਿਹਾ। पुलिस is again charging attacking farmers and farmers are risking their lives despite coronavirus and still on streets to protest। और फिर एक उन्हों की लिखत ਜਿਹੜੀ ਹੈ ਖਾਸ ਤੌਰ ਤੇ ਕਿਵੇਂ ਈਵਨ ਜਿਹੜੇ ਕੱਲ ਤੱਕ ਇਹਨਾਂ ਦੇ ਡਾਰਲਿੰਗ ਸੀ ਸੁਖਬੀਰ ਬਾਦਲ ਔਰ ਹਰਸਿਮਰਤ ਕੌਰ ਬਾਦਲ, ਜਿਨ੍ਹਾਂ ਨੂੰ ਇਸਤੇਮਾਲ ਕਰਕੇ ਪਾਕਿਸਤਾਨ ਦੇ ਖਿਲਾਫ, ਕਰਤਾਰਪੁਰ ਸਾਹਿਬ ਕੋਰੀਡੋਰ ਦੇ ਖਿਲਾਫ, ਰੈਫਰੈਂਡਮ 2020 ਦੇ ਖਿਲਾਫ ਔਰ ਸਿੱਖਾਂ ਦੀ ਆਜ਼ਾਦੀ ਦੇ ਖਿਲਾਫ ਇਹ ਭੁਗਤਾ ਰਹੇ ਸੀ, ਇਸ ਵੇਲੇ ਉਹਨਾਂ ਨੇ ਉਹ ਮੇਨ ਉਹਨਾਂ ਦੇ ਟਾਰਗੇਟ ਨੇ। ਔਰ ਉਹਨਾਂ ਨੇ ਕਿਹਾ ਭੈਣ ਜੀ ਨੇ ਕਿ ਮੈਨੀ BJP strategists, journalists and RSS people discussing how Akali Dal needs to be destroyed and BJP needs to take over solo in Punjab. They are also discussing strategies to make Hindus dominant in Punjab and destroy regional parties, politicians, allies like they finished Shiv Sena in Maharashtra। और उन्होंने इस सारे ਨੂੰ ਜਿਹੜਾ ਉਹ ਹੋਰ ਵੀ ਡਿਟੇਲਸ ਦਿੱਤੀਆਂ ਨੇ। ਸੋ ਇਸ ਤੋਂ ਤੁਸੀਂ ਔਰ ਇਹੀ ਨਹੀਂ, ਮੈਂ ਦੇਖ ਰਿਹਾ ਕਿ ਈਵਨ ਲੈਫਟਿਸਟ ਹੁਣ ਪ੍ਰਿੰਟ ਹੈ ਜਾਂ ਸਕਰੋਲ ਹੈ ਉਹਨਾਂ ਦਾ, ਇਹ ਸ਼ੇਖਰ ਗੁਪਤਾ ਇੱਕ ਦਾ ਐਡੀਟਰ ਹੈ ਔਰ ਮੈਂ ਅੱਜ ਵੀ ਉਹਦਾ ਕੱਟ ਦਾ ਕਲਟਰ ਦੇਖ ਰਿਹਾ ਸੀ। ਉਹਨੇ ਕਿਹਾ ਜੀ ਅਸੀਂ ਸਪੋਰਟ ਕਰਦੇ ਹਾਂ ਫਾਰਮ ਬਿਲਸ ਨੂੰ। ਔਰ ਉਹਨਾਂ ਨੇ ਪੈਰਲਲ ਇੱਕ ਸਟੋਰੀ ਆਪਣੇ ਪੱਤਰਕਾਰ ਦਰਬਾਰ ਸਾਹਿਬ ਭੇਜੇ ਅੰਮ੍ਰਿਤਸਰ ਔਰ ਉਹ ਕਹਿ ਰਹੇ ਨੇ ਜੀ ਦੇਖੋ ਇਹ ਤਾਂ ਧੱਜੀਆਂ ਉਡਾ ਰਹੇ ਨੇ COVID-19 ਦੇ ਨਾਲ ਜੁੜੀਆਂ ਪ੍ਰੀਕਾਸ਼ਨ ਦੀਆਂ। 20,000 ਬੰਦਾ ਉੱਥੇ ਆ ਰਿਹਾ ਹੈ, ਕਿਸੇ ਦੇ ਮਾਸਕ ਨਹੀਂ ਹੈ, ਜਿਨ੍ਹਾਂ ਨੇ ਪਾਈਆਂ ਉਹਨਾਂ ਦੀਆਂ ਵੀ ਲੁਹਾ ਰਹੇ ਨੇ।
ਹੁਣ ਹਾਲ ਇਹ ਹੈ ਕਿ ਵੀ ਦਰਬਾਰ ਸਾਹਿਬ ਤੇ 20,000 ਆ ਰਿਹਾ, 90,000 ਜਿਹੜਾ ਤੁਹਾਡਾ ਮਰਿਆ ਉਹ ਕਿਹਨੇ ਮਾਰਿਆ? ਬਿਲਕੁਲ। ਜਿਹੜੇ ਤੁਹਾਡੇ 5.5 ਮਿਲੀਅਨ ਨੇ ਉਹ ਤੁਹਾਡੇ ਮੰਦਰਾਂ ਦੂਜਿਆਂ ਚੋਂ ਲੈ ਕੇ ਆਏ ਨੇ। ਪਹਿਲਾਂ ਤੁਸੀਂ ਮੁਸਲਮਾਨਾਂ ਨੂੰ ਬਲੇਮ, ਸੋ ਜਦੋਂ ਮੈਂ ਦੇਖਦਾ ਕਿ ਵੀ ਇਹ ਅਲਟੀਮੇਟਲੀ ਕਿੱਥੇ ਆ ਕੇ ਫਿਟ ਇਨ ਹੁੰਦੇ ਨੇ। ਔਰ ਇਸ ਸਾਰੇ 'ਚ ਕਿ ਜਦੋਂ ਕਿ ਗੱਲ ਫਾਰਮਰਸ ਦੇ ਜੈਨੂਇਨ ਹੱਕਾਂ ਦੀ ਬਣਦੀ ਹੈ, ਇਹ ਲੈਫਟਿਸਟ ਨੂੰ ਦਰਬਾਰ ਸਾਹਿਬ ਦੇ ਵਿੱਚ 20,000 ਬੰਦਾ ਰੋਜ਼ਾਨਾ ਆਂਦਾ ਨਜ਼ਰ ਆ ਗਿਆ। ਇਹਨਾਂ ਨੂੰ ਭੁੱਲ ਗਿਆ ਕਿ ਵੀ ਤੁਹਾਡੇ ਭੁੱਖਿਆਂ ਦੇ ਘਰਾਂ 'ਚ ਕਿਹਨਾਂ ਨੇ ਰੋਟੀਆਂ ਪਹੁੰਚਾਈਆਂ ਨੇ। ਤੁਹਾਡੇ 20 ਮਿਲੀਅਨ ਤੋਂ ਜ਼ਿਆਦਾ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਸੜਕਾਂ ਤੇ ਰੁਲ ਰਹੇ ਸੀ ਘਰਾਂ ਜਾਂਦਿਆਂ ਨੂੰ, ਉਹਨਾਂ ਦਾ ਕੀ ਹਾਲ ਔਰ ਉਹਨਾਂ ਦੀ ਕਿਹਨੇ ਸੰਭਾਲ ਕੀਤੀ। ਔਰ ਠੀਕ ਇੱਕ ਗਰੀਬ ਲੀਡਰ ਨੇ ਕਿਹਾ ਸੀ ਕਿ ਜੇ ਸਿੱਖ ਨਾ ਹੁੰਦੇ, ਗੁਰਦੁਆਰੇ ਨਾ ਹੁੰਦੇ ਤਾਂ ਭਾਰਤ 'ਚ ਮਰਨ ਵਾਲਿਆਂ ਦੀ ਗਿਣਤੀ ਲੱਖਾਂ 'ਚ ਹੁੰਦੀ। ਪਰ ਹੁਣ ਕਿਉਂਕਿ ਇਹਨਾਂ ਨੇ ਇੱਕ ਪਾਸੇ ਇਹ ਫਾਰਮਰਸ ਨੂੰ ਟੈਰਰਿਸਟ ਬਣਾਉਣਾ, ਉਹਨੂੰ ਸਿੱਖੀ ਨਾਲ ਜੋੜਨਾ ਤੇ ਕੋਵਿਡ-19 ਦੇ ਨਾਲ ਵੀ ਜਿਹੜਾ ਉਹ ਜੋੜਨ ਦੇ ਲਈ ਦਰਬਾਰ ਸਾਹਿਬ ਦੀ ਜਿਹੜੀ ਗੈਦਰਿੰਗ ਹੈ ਉਹ ਇਹਨਾਂ ਨੂੰ ਚੁਭਣ ਲੱਗ ਪਈ ਹੈ। ਸੋ ਮੈਂ ਸਮਝਦਾ, ਹਾਲਾਂ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਫਾਰਮਰਸ ਜੋ ਲੱਗੇ ਹੋਏ ਨੇ ਆਪਣੇ ਹੱਕਾਂ ਲਈ, ਹਿੱਤਾਂ ਲਈ ਖਲੋਣ, ਲੇਕਿਨ ਅਲਟੀਮੇਟਲੀ ਉਹ ਵੀ ਇਸ ਸਿੱਟੇ ਤੇ ਹੀ ਪਹੁੰਚਣਗੇ ਕਿ ਅਲਟੀਮੇਟਲੀ ਆਪਣਾ ਘਰ ਬਣਾਏ ਬਿਨਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ, ਕੋਈ ਸਰਵਾਈਵਲ ਨਹੀਂ ਹੋਏਗੀ। ਹੁਣ ਉਹਨਾਂ ਨੇ ਸਾਡੀ ਸ਼ਾਹ ਰਾਗ ਨੂੰ ਹੱਥ ਪਾਇਆ, ਜਗਲਰ ਨੂੰ ਹੱਥ ਪਾਇਆ, ਤੇ ਇਸ ਤੋਂ ਬਾਅਦ ਤੇ ਫਿਰ ਕੀ ਰਹਿ ਜਾਂਦਾ? ਜੇ ਇਸ ਤੋਂ ਬਾਅਦ ਵੀ ਸਾਨੂੰ ਇਹ ਲੱਗੇ ਕਿ ਭਾਈ ਇੱਥੋਂ ਸਾਨੂੰ ਇਨਸਾਫ ਮਿਲੇਗਾ, ਫਿਰ ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਭਾਈ ਜੇ ਤੁਸੀਂ ਉਹ ਹਾਲ ਤੁਹਾਡਾ ਹੋ ਜਾਏ ਕਿ ਹਾਥ ਦੀ ਕੂਏ ਪਰੇ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ, ਕਿ ਹੱਥ 'ਚ ਦੀਵਾ ਹੋਏ ਤੇ ਖੂਹ 'ਚ ਡਿੱਗਣ ਵਾਲੀ ਗੱਲ, ਇਹ ਫਿਰ ਐਕਸੈਪਟੇਬਲ ਨਹੀਂ ਹੁੰਦੀ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਲੈਂਦੇ ਹਾਂ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।